ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਆ ਫੋਨ ਨੰਬਰਾਂ ਤੇ, ਨੈਟ ਤੇ, ਸੈੱਟ ਤੇ। ਤੇ ਜੀ ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਦੇ ਲਈ ਫੋਨ ਨੰਬਰ ਹੈਗੇ ਜੀ ਟੋਰਾਂਟੋ ਲਈ 6479579633, 647 957 9633, ਤੇ BC ਲਈ 604 670 9696, 6046709696, 7786560460, 778 656 0460, ਕੈਲਗਰੀ ਲਈ 5873150587, 587 315 0587। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਕੈਨੇਡਾ ਵਾਲੇ ਵੀ ਪ੍ਰੋਗਰਾਮਾਂ ਨੂੰ ਸਾਰਿਆਂ ਨੂੰ ਹੀ ਸੁਣ ਸਕਦੇ ਆ। ਇਹਨਾਂ ਦੇ ਰਿਪੀਟ ਪ੍ਰੋਗਰਾਮ ਵੀ ਸੁਣ ਸਕਦੇ ਆ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਚਰਨਜੀਤ ਸਿੰਘ ਜੀ, ਮੰਜਲ ਬ੍ਰਦਰ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਚਾਂਪੁਰ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਜਿਹੜੀ ਕਾਫੀ ਦਿਨਾਂ ਤੋਂ ਤੁਸੀਂ ਖਬਰ ਨੂੰ ਕਰ ਰਹੇ ਸੀਗੇ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਜਥੇਦਾਰ ਆਨੰਦਗੜ੍ਹ ਦੀ ਛੁੱਟੀ ਕਰਨੇ ਵਾਲੀ ਆ, ਪਰ ਅਖੀਰ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਛੁੱਟੀ ਕਰੇ ਦਿੱਤੀ। ਬਿਲਕੁਲ ਜੀ, ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਹੋਰੀ ਹੁਣ ਸਾਬਕਾ ਜਥੇਦਾਰ ਜਿਹੜੇ ਉਹ ਹੋ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਹੈ ਉਹਦੇ ਵੱਲੋਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਜੀ, ਔਰ ਉਹਨਾਂ ਦੀ ਥਾਂ ਦੇ ਉੱਤੇ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਕਾਰਜਕਾਰੀ ਜਥੇਦਾਰ ਜਿਹੜਾ ਉਹ ਨਿਯੁਕਤ ਕੀਤਾ ਗਿਆ ਜੀ। ਔਰ ਇਹ ਪਤਾ ਲੱਗਾ ਜੀ ਕੁਛ ਇੱਕ ਜਿਹੜੇ ਮੈਂਬਰ ਨੇ ਉਹਨਾਂ ਨੇ ਦਸਖਤ ਜਿਹੜੇ ਉਹ ਨਹੀਂ ਕੀਤੇ। ਜਥੇਦਾਰ ਆਨੰਦਗੜ੍ਹ ਨੂੰ ਹਟਾਉਣ ਦਾ ਖਾਕਾ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਸੀਗਾ। ਰਸਮੀ ਮੋਹਰ ਜਿਹੜੀ ਹੈ ਜੀ ਇਹਦੇ ਉੱਤੇ ਲਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਜਥੇਦਾਰ ਆਨੰਦਗੜ੍ਹ ਵੱਲੋਂ ਕੌਮ ਦੇ ਵਿੱਚ ਭੰਬਲ ਭੂਸਾ ਤੇ ਤਰੇੜਾਂ ਪਾਉਣ ਤੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਤਖਤਾਂ ਦੇ ਵਿਚਾਲੇ ਜਿਹੜਾ ਟਕਰਾਅ ਪੈਦਾ ਕਰਨ ਦੇ ਦੋਸ਼ਾਂ ਦੇ ਤਹਿਤ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਜਿਹੜਾ ਜੀ ਉਹ ਸੇਵਾ ਮੁਕਤ ਕਰ ਦਿੱਤਾ ਗਿਆ। ਜਿਹੜੇ ਬਲਵੰਤ ਸਿੰਘ ਆਨੰਦਗੜ੍ਹ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਪੰਥਕ ਸਿਧਾਂਤਾਂ ਤੇ ਹਿੱਤਾਂ ਦੀ ਪਹਿਰੇਦਾਰੀ ਦੇ ਵਾਸਤੇ ਅਹੁਦਾ ਜਿਹੜਾ ਛੱਡਣਾ ਉਹਨਾਂ ਨੇ ਪ੍ਰਵਾਨ ਜਿਹੜਾ ਜੀ ਉਹ ਕਰ ਲਿਆ। ਉਹਨਾਂ ਨੇ ਇਹ ਕਿਹਾ ਕਿ ਮੈਂ ਪੰਥ ਨੂੰ ਜਿਹੜਾ ਸਮਰਪਿਤ ਹਾਂ ਔਰ ਪੰਥ ਦੇ ਭਵਿੱਖ ਨੂੰ ਲੈ ਕੇ ਜਿਹੜਾ ਜੀ ਉਹ ਚਿੰਤਤ ਹੈ। ਔਰ ਉਹਨੇ ਜਿਹੜੇ ਆਪਣੀ ਕਾਰ ਵਗੈਰਾ ਦਿੱਤੀ ਹੋਈ ਸੀ ਤੇ ਜਿਹੜੇ ਸੇਵਾਦਾਰ ਦਿੱਤੇ ਹੋਏ ਸੀਗੇ ਉਹ ਮੋੜ ਦਿੱਤੇ ਨੇ। ਸਰਕਾਰ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਸੀ ਉਹ ਪਹਿਲਾਂ ਹੀ ਜਿਹੜੀ ਸੀ ਉਹ ਵਾਪਸ ਲੈ ਲਈ ਸੀਗੀ। ਬੇਸ਼ੱਕ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਲ ਖਾਲਸਾ ਸਰਨਾ ਗਰੁੱਪ, ਇਹਨਾਂ ਨੇ ਵਿਰੋਧ ਜਿਹੜਾ ਉਹ ਕੀਤਾ ਸੀਗਾ ਕਿ ਇਹ ਇਹਨਾਂ ਨੂੰ ਨਾ ਜਿਹੜਾ ਲਾਇਆ ਜਾਵੇ, ਨਹੀਂ ਤਾਂ ਇਹ ਕੰਮ ਜਿਹੜਾ ਉਹ ਭਾਰਾ ਪਊਗਾ। ਪਰ ਜਿਹੜਾ ਅਕਾਲੀ ਦਲ ਸੀਗਾ ਜੀ ਉਹਦੇ ਹੁਕਮਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ
ਲੈਣਾ ਹੀ ਸੀਗਾ ਜੀ ਤੇ ਲੈ ਲਿਆ ਸੀ। ਅਜੀ ਤੇ ਨਾਲ ਲੱਗਦਾ ਜਿਵੇਂ ਆਨੰਦਗੜ੍ਹ ਦੀ ਛੁੱਟੀ ਕਰ ਦਿੱਤੀ ਗਈ ਆ ਤੇ ਅਤਰੰਗ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਆ ਉਹਨਾਂ ਦੇ ਵਿੱਚ ਜਿਹੜੇ ਮਤਭੇਦ ਆ ਉਹ ਸਾਹਮਣੇ ਆਏ ਆ ਜੀ। ਜਿਹੜੀ ਅੰਤਰਿੰਗ ਕਮੇਟੀ ਹੈ ਜੀ ਉਹਦੇ ਵਿੱਚ ਤਾਂ ਜੀ ਜਿਹੜੇ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ ਜਿਹੜੇ ਨੇ ਇਹ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਹਾਜ਼ਰ ਹੀ ਨਹੀਂ ਹੋਏ ਜੀ। ਔਰ ਇਹਦੇ ਵਿੱਚ ਜਿਹੜੇ ਮਤਭੇਦ ਹੁਣ ਬਿਲਕੁਲ ਕਲੀਅਰ ਜਿਹੜੇ ਉਹ ਦਿਸ ਰਹੇ ਨੇ। ਵੱਖ-ਵੱਖ ਜਥੇਬੰਦੀਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਜਿਹੜਾ ਜੀ ਉਹ ਵਿਰੋਧ ਕੀਤਾ। ਫਤਿਹਗੜ੍ਹ ਸਾਹਿਬ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਕਰਨੈਲ ਸਿੰਘ ਪੰਜੋਲੀ ਤੇ ਸੁਖਦੇਵ ਸਿੰਘ ਭੌਰ ਜਿਹੜੇ ਕਿ ਜਨਰਲ ਸਕੱਤਰ ਵੀ ਨੇ ਉਹ ਵੀ ਸ਼ਾਮਲ ਜਿਹੜਾ ਉਹ ਨਹੀਂ ਹੋਏ। 2010 ਦੇ ਵਿੱਚ ਜਦੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਗਿਆ ਸੀ ਤਾਂ ਉਦੋਂ ਵੀ ਇਹਨਾਂ ਮੈਂਬਰਾਂ ਨੇ ਜਿਹੜਾ ਸੀਗਾ ਵਿਰੋਧ ਕੀਤਾ ਸੀਗਾ। ਉਹ ਲਿਖਤੀ ਰੂਪ ਦੇ ਵਿੱਚ ਇਤਰਾਜ਼ ਜਿਹੜਾ ਉਹ ਦਰਜ ਕਰਾਇਆ ਸੀਗਾ। ਇਸ ਮਾਮਲੇ ਵਿੱਚ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਸੀਗਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅਦਰੀ ਹੋਂਦ ਦਾ ਪ੍ਰਤੀਕ ਹੈ ਤੇ ਇਸ ਹੋਂਦ ਨੂੰ ਖਤਮ ਕਰਨ ਦੇ ਵਾਸਤੇ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ। ਦੂਜੇ ਪਾਸੇ ਸੁਖਦੇਵ ਸਿੰਘ ਭੌਰ ਜਿਹੜਾ ਜੀ ਉਹਨੇ ਇਹਦੇ ਉੱਤੇ ਆਪਣਾ ਕੁਝ ਵੀ ਦੱਸਿਆ ਤਾਂ ਨਹੀਂ ਹੈਗਾ ਜੀ, ਬੋਲਿਆ ਨਹੀਂ ਗਾ ਕੁਝ ਵੀ, ਪਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਨਾਰਾਜ਼ਗੀ ਵੀ ਜਿਹੜੀ ਇਸ ਗੱਲ ਦੇ ਉੱਤੇ ਹੈ ਕਿ ਬਲਵੰਤ ਸਿੰਘ ਨੰਦਗੜ੍ਹ ਹੋਰਾਂ ਨੂੰ ਇਸ ਤਰ੍ਹਾਂ ਜਿਹੜਾ ਉਹ ਅਹੁਦੇ ਤੋਂ ਨਹੀਂ ਸੀ ਜਿਹੜਾ ਲਾਇਆ ਜਾਣਾ ਚਾਹੀਦਾ। ਪਰਮਜੀਤ ਸਿੰਘ ਸਰਨਾ ਜਿਹੜਾ ਜੀ ਉਹਨੇ ਵੀ ਇਸ ਮਾਮਲੇ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜਾਣਗੇ। ਉਹਨਾਂ ਨੇ ਕਿਹਾ ਕਿ RSS ਨੂੰ ਖੁਸ਼ ਕਰਕੇ ਦਿੱਲੀ ਦੇ ਵਿੱਚ ਭਾਜਪਾ ਦੇ ਕੋਲੋਂ ਵੱਧ ਸੀਟਾਂ ਲੈਣ ਦੇ ਵਾਸਤੇ ਇਹ ਜਿਹੜੀ ਸਾਰੀ ਕਾਰਵਾਈ ਹੈ ਉਹ ਪਾਈ ਗਈ ਹੈ। ਸਾਬਕਾ ਜਥੇਦਾਰ ਜਿਹੜਾ ਗਿਆਨੀ ਕੇਵਲ ਸਿੰਘ ਆ ਉਹਨੇ ਵੀ ਇਸ ਫੈਸਲੇ ਦੀ ਜਿਹੜੀ ਆ ਨਿਖੇਧੀ ਕੀਤੀ ਹੈ ਔਰ ਇਹ ਕਿਹਾ ਕਿ ਸ਼ਰਿਆਮ ਸਿਆਸਤ ਤੋਂ ਜਿਹੜਾ ਜੀ ਉਹ ਪ੍ਰੇਰਿਤ ਹੈ। ਜਿਹੜਾ ਦਲ ਖਾਲਸਾ ਉਹਦੇ ਕੰਵਰਪਾਲ ਸਿੰਘ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਇਹ ਬਿਲਕੁਲ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੀਤਾ ਗਿਆ। HS ਫੂਲਕਾ ਨੇ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਨੇ ਜਿਹੜੀ ਮੌਜੂਦਾ ਅੰਤਰਿੰਗ ਕਮੇਟੀ ਹੈ ਉਹਨੂੰ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਕੰਮ ਕਰਨ ਲਈ ਕਿਹਾ, ਪਰ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਪਹਿਲਾਂ ਅਦਾਲਤ ਦੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਲੈਣੀ ਜ਼ਰੂਰੀ ਹੁੰਦੀ ਹੈ। ਭਾਵ ਕਿ HS ਫੂਲਕਾ ਹੋਰਾਂ ਨੇ ਇੱਕ ਇਸ਼ਾਰਾ ਜਿਹੜਾ ਜੀ ਉਹ ਇਹਨਾਂ ਜਿਹੜੇ ਨਾਰਾਜ਼ ਨੇ ਉਹਨਾਂ ਨੂੰ ਇਹ ਕਰ ਦਿੱਤਾ ਹੈ ਕਿ ਜੇ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਇਹ ਫੈਸਲਾ ਰੋਕਿਆ ਵੀ ਜਾ ਸਕਦਾ ਜੀ। ਜੀ ਬਿਲਕੁਲ ਜੀ। ਤੇ ਜੀ ਅੱਗੇ ਆਪਾਂ ਗੱਲ ਕਰੀਏ ਡੇਰਾ ਮੁਖੀ ਦੀ ਜਿਹੜੀ ਪੰਜਾਬ ਵਿੱਚ ਮੂਵੀ ਆ ਉਸ ਦੇ ਉੱਤੇ ਰੋਕ ਲੱਗ ਗਈ ਆ। ਇਹ ਐਕਚੁਅਲੀ ਜਿਹੜੀ ਫਿਲਮ ਹੈ ਜੀ ਜੋ ਕੁਝ ਵੀ ਪੰਜਾਬ ਦੇ ਵਿੱਚ ਹੋ ਰਿਹਾ ਨਾ ਜੀ ਸਿਆਸਤ ਹੀ ਹੈ ਸਾਰੀ ਜਿਹੜੀ। ਔਰ ਇੰਨਾ ਆ ਕਿ ਇਸ ਵਾਰੀ ਇਸ ਡੇਰਾ ਮੁਖੀ ਦੀ ਫਿਲਮ ਦੀ ਵਜ੍ਹਾ ਕਰਕੇ ਜਿਹੜਾ ਘਮਸਾਨ ਪਿਆ ਨਾ ਜੀ ਸੈਂਸਰ ਬੋਰਡ ਦੇ ਵਿੱਚ ਇੰਨਾ ਪਹਿਲਾਂ ਕਦੀ ਨਹੀਂ ਪਿਆ ਜੀ। ਸੈਂਸਰ ਬੋਰਡ ਦੇ ਕੰਮਕਾਜ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਦੋਸ਼ ਲਾਉਂਦਿਆਂ ਹੁਣ 12 ਹੋਰ ਮੈਂਬਰਾਂ ਨੇ ਅਸਤੀਫੇ ਜਿਹੜੇ ਨੇ ਉਹ ਦੇ ਦਿੱਤੇ ਨੇ ਜੀ। ਇਹ ਮੈਸੇਂਜਰ ਆਫ ਗॉड ਜਿਹੜੀ ਫਿਲਮ ਸੀ ਉਹਦੇ ਕਰਕੇ ਰੇੜਕਾ ਜਿਹੜਾ ਜੀ ਉਹ ਜ਼ਿਆਦਾ ਵਧਿਆ। ਸਭ ਤੋਂ ਪਹਿਲਾਂ ਚੇਅਰਪਰਸਨ ਲੀਲਾ ਸੈਮਸਨ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਸੀਗਾ ਜੀ। ਹਾਲਾਂਕਿ ਜਿਹੜੇ ਹੈਗੇ ਨੇ ਜੀ ਸੂਚਨਾ ਪ੍ਰਸਾਰਣ ਮੰਤਰਾਲਾ ਜਿਹੜਾ ਅਰੁਣ ਜੇਤਲੀ ਦੇ ਕੋਲੇ ਆ ਉਹਨੇ ਕਿਹਾ ਕਿ ਸੈਂਸਰ ਬੋਰਡ ਦਾ ਕੋਈ ਇਹਦੇ ਵਿੱਚ ਜਿਹੜਾ ਜੀ ਹੱਥ ਜਿਹੜਾ ਉਹ ਸ਼ਾਮਲ ਨਹੀਂ ਹੈ। ਇਹ ਕਿਹਾ ਜਾ ਰਿਹਾ ਕਿ ਦਿੱਲੀ ਚੋਣਾਂ ਜਿਹੜੀਆਂ ਨੇ ਨਾ ਜੀ ਉਹਨੂੰ ਮੁੱਖ ਰੱਖ ਕੇ ਇਹ ਜਿਹੜੀਆਂ ਵੋਟਾਂ ਸੀਗੀਆਂ ਉਹਨਾਂ ਨੂੰ ਸਾਹਮਣੇ ਰੱਖ ਕੇ ਇਹ ਜਿਹੜਾ ਫੈਸਲਾ ਲਿਆ ਗਿਆ ਕਿ ਉਹਦੀ ਫਿਲਮ ਜਿਹੜੀ ਹੈ ਜੀ ਉਹਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਦੋਂ ਕਿ ਸੈਂਸਰ ਬੋਰਡ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਇਸ ਗੱਲ ਦੇ ਹੱਕ ਦੇ ਵਿੱਚ ਸੀਗਾ ਕਿ ਇਹਨੂੰ ਨਹੀਂ ਫਿਲਮ ਨੂੰ ਜਿਹੜਾ ਜੀ ਉਹ ਦੇਣੀ ਚਾਹੀਦੀ ਪ੍ਰਵਾਨਗੀ। ਦੂਜੇ ਪਾਸੇ ਜਿਹੜੀ ਹੁਣ ਪੰਜਾਬ ਦੇ ਵਿੱਚ ਹੈ ਜੀ ਇਹਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਹੜੀ ਬੇਸ਼ੱਕ ਅਕਾਲੀ ਦਲ ਤੇ BJP ਵਾਲੇ ਪਹਿਲਾਂ ਕਹਿੰਦੇ ਸੀਗੇ ਜੀ 9 ਮਾਸ ਦਾ ਰਿਸ਼ਤਾ, ਫਿਰ ਜਿਹੜਾ ਜੀ ਵਿਆਹੀ ਜੋੜੀ ਵਾਲਾ ਰਿਸ਼ਤਾ, ਹੁਣ ਸਾਸ ਬਹੂ ਦਾ ਰਿਸ਼ਤਾ ਜਿਹੜਾ ਉਹ ਕਹਿੰਦੇ ਨੇ, ਇਹ ਕਿਤੇ ਨਾ ਕਿਤੇ ਅੰਦਰਲੀਆਂ ਜਿਹੜੀਆਂ ਤਰੇੜਾਂ ਨੇ ਨਾ ਜੀ ਉਹ ਅਜੇ ਵੀ ਚੱਲ ਰਹੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਫਿਲਮ ਦੇ ਉੱਤੇ ਜਿਹੜਾ ਪਾਬੰਦੀ ਲਾਉਣਾ ਉਹ ਇਸ ਪਾਸੇ ਵੱਲ ਨੂੰ ਵੀ ਇਸ਼ਾਰਾ ਕਰਦਾ ਹੈ ਕਿ ਅਕਾਲੀ ਦਲ ਇਹ ਸਮਝਦਾ ਹੈ ਕਿ ਜੇ BJP ਨੂੰ ਝਟਕਾ ਦਿੱਲੀ ਦੇ ਵਿੱਚ ਲੱਗੇ ਤੇ ਉਹਦੇ ਬਹੁਤ ਫਾਇਦੇ ਦੇ ਵਿੱਚ ਹੋ ਸਕਦਾ। ਸੋ ਇਹ ਜਿਹੜੀਆਂ ਦੀ ਵੋਟਾਂ ਟੁੱਟਣ ਇਹ ਜਿਹੜੇ ਇਹਦੇ ਪੈਰੋਕਾਰ ਨੇ ਉਹਨਾਂ ਦੀਆਂ ਦਿੱਲੀ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਫੈਸਲਾ ਇਸ ਮਾਮਲੇ 'ਚ ਲਿਆ ਹੋ ਸਕਦਾ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਸਨ ਉਹ ਕਾਫੀ ਵੱਧ ਗਏ ਸਨ ਪਿਛਲੇ ਦਿਨਾਂ ਤੋਂ, ਔਰ ਥਾਂ ਥਾਂ ਦੇ ਉੱਤੇ ਸਿਕਿਉਰਿਟੀ ਜਿਹੜੀ ਲਾਉਣੀ ਪਈ ਸੀ। ਸਰਕਾਰ ਨੂੰ ਸ਼ਾਇਦ ਲੱਗਦਾ ਸੀਗਾ ਕਿ ਇਹਦੇ ਨਾਲ ਜਿਹੜਾ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਜਿਹਦੇ ਕਰਕੇ ਇਹਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ। ਹੁਣ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਥੀਏਟਰ ਮਾਲਕਾਂ ਨੇ ਇਹ ਫਿਲਮ ਵਿਖਾਉਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀਗੀ ਜੀ। ਔਰ ਇਹਦੇ ਨਾਲ ਨਾਲ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਵੀ ਫਿਲਮ ਦੇ ਪ੍ਰਦਰਸ਼ਨ ਦੇ ਖਿਲਾਫ ਜਿਹੜਾ ਮੁਜ਼ਾਹਰੇ ਕਰਨ ਦੇ
ਚੇਤਾਵਨੀ ਜਿਹੜੀ ਉਹ ਦੇ ਰਹੀਆਂ ਸਨ। ਮਨੋਹਰ ਲਾਲ ਖੱਟਰ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਛੇਤੀ ਵਿਚਾਰ ਜਿਹੜਾ ਦੀ ਉਹ ਕੀਤਾ ਜਾਊਗਾ। ਇਹ ਸਮਝਿਆ ਜਾ ਰਿਹਾ ਕਿ ਪੰਜਾਬ ਦੇ ਵੱਲੋਂ ਕੀਤੀ ਗਈ ਇਸ ਪਹਿਲ ਤੋਂ ਬਾਅਦ ਕੁਝ ਹੋਰ ਰਾਜ ਜਿਹੜੇ ਨੇ ਉਹ ਇਸੇ ਪਾਸੇ ਵੱਲ ਨੂੰ ਤੁਰਨਗੇ ਤੇ ਇਸ ਫਿਲਮ ਦੇ ਉੱਤੇ ਪਾਬੰਦੀ ਜਿਹੜੀ ਆ ਉਹ ਲੱਗੂਗੀ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਸੌਦੇ ਵਾਲਾ ਜਿਹੜਾ ਉਹ ਤਾਂ ਹੋਰ ਇਹਦੇ ਗਾਂ ਅਗਲੇ 2-3 ਭਾਗ ਜਿਹੜੇ ਬਣਾਈ ਬੈਠਾ ਕਿ ਉਹਨੇ ਬਾਅਦ ਦੇ ਵਿੱਚ ਉਹ ਵੀ ਰਿਲੀਜ਼ ਕਰਨੇ ਆ। ਜੀ ਬਿਲਕੁਲ। ਅਤੇ ਅੱਗੇ ਜੀ ਆਪਾਂ ਕਰੀਏ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਬਦਲੀ ਕੀਤੀ ਗਈ ਹੈ ਨਰਿੰਦਰ ਸਿੰਘ ਦੀ, ਜਿਹੜਾ ਕਿ ਬਿਕਰਮ ਮਜੀਠੀਆ ਦੀ ਫਾਈਲ ਦੇਖ ਰਿਹਾ ਸੀਗਾ, ਉਸ ਤੇ ਵੀ ਵਿਵਾਦ ਭਖ ਗਿਆ ਜੀ। ਇਹ ਮਾਮਲਾ ਜਿਹੜਾ ਦੀ ਸਿਆਸੀ ਰੰਗਤ ਇਸ ਵੇਲੇ ਲੈ ਰਿਹਾ। ਪੰਜਾਬ ਦੇ ਕਰੋੜਾਂ ਰੁਪਏ ਦੇ ਸਿੰਥੈਟਿਕ ਡਰੱਗਸ ਸਣੇ ਰਾਜ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧਿਤ ਮਾਮਲੇ ਦੀ ਜਿਹੜੀ ਪੜਤਾਲ ਕਰ ਰਹੇ ਆਫੀਸਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਰਿੰਦਰ ਸਿੰਘ ਦੀ ਨਾਟਕੀ ਢੰਗ ਦੇ ਨਾਲ ਕੋਲਕਾਤਾ ਦੇ ਵਿੱਚ ਬਦਲੀ ਦਾ ਮੁੱਦਾ ਜਿਹੜਾ ਜੀ ਉਹ ਭਖਿਆ ਹੈ। ਵਿਰੋਧੀ ਧਿਰ ਦੇ ਲੀਡਰ ਜਿਹੜੇ ਨੇ ਸੁਨੀਲ ਜਾਖੜ, ਉਹਨੇ ਕਿਹਾ ਕਿ ਇਸ ਮੁੱਦੇ ਦੇ ਉੱਤੇ ਉਹ ਹਾਈ ਕੋਰਟ ਦਾ ਕੁੰਡਾ ਖੜਕਾਉਣਗੇ। ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਨਰਿੰਦਰ ਮੋਦੀ ਹੋਰਾਂ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਜੀ ਕਿ ਈਡੀ ਦੇ ਅਧਿਕਾਰੀਆਂ ਦਾ ਤਬਾਦਲਾ ਜਿਹੜਾ ਦੀ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਭਰਾ ਹੈ ਉਹਨੂੰ ਬਚਾਉਣ ਦੇ ਵਾਸਤੇ ਜਿਹੜਾ ਜੀ ਉਹਨਾਂ ਨੇ ਇਹ ਜਿਹੜੇ ਦੀ ਕਾਰਵਾਈ ਸੈਂਟਰ ਤੋਂ ਜਿਹੜਾ ਜਾ ਕੇ ਕਰਵਾਈ ਹੈ। ਜਿਹੜੇ ਜਾਖੜ ਨੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਦੇ ਨਾਲ ਸਿਆਸੀ ਸੌਦੇਬਾਜ਼ੀ ਦੇ ਤਹਿਤ ਇਹ ਅਧਿਕਾਰੀ ਦੀ ਜਿਹੜੀ ਹੈ ਜੀ ਉਹ ਬਦਲੀ ਕਰਵਾਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਬਾਦਲ ਨੇ ਆਪਣੀ ਸਰਕਾਰ ਬਚਾਉਣ ਦੇ ਵਾਸਤੇ ਭਾਜਪਾ ਅੱਗੇ ਗੋਡੇ ਟੇਕੇ ਨੇ। ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੀ ਬੀਜੇਪੀ ਹੈ ਉਹਨੂੰ ਉਪ ਮੁੱਖ ਮੰਤਰੀ ਤੱਕ ਦਾ ਅਹੁਦਾ ਪੇਸ਼ ਕਰ ਦਿੱਤਾ ਗਿਆ, ਜਿਹਦੇ ਕਰਕੇ ਬੀਜੇਪੀ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਚੁੱਪ ਹੋ ਗਈ ਹੈ। ਸ਼ਨੀਚਰ ਐਤਵਾਰ ਨੂੰ ਛੁੱਟੀ ਹੁੰਦੀ ਹੈ ਜੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਦੇ ਵਿੱਚ। ਫਿਰ ਵੀ ਨਰਿੰਦਰ ਸਿੰਘ ਹੁਰੀ ਤੁਸੀਂ ਇਹ ਕਹਿ ਲਓ ਕਿ ਲਾਸਟ ਟਾਈਮ ਆਪਣੇ ਆਫਿਸ ਦੇ ਵਿੱਚ ਆਏ, ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਣਾ ਚਾਹਿਆ ਤਾਂ ਉਹਨਾਂ ਨੇ ਇੱਕ ਇਸ਼ਾਰਾ ਜਿਹੜਾ ਜੀ ਉਹ ਅਜੀਬ ਤਰੀਕੇ ਦੇ ਨਾਲ ਕੀਤਾ। ਉਹਨਾਂ ਨੇ ਉਂਗਲ ਜਿਹੜੀ ਸੀ ਆਪਣੇ ਮੂੰਹ ਦੇ ਉੱਤੇ ਰੱਖ ਲਈ ਤੇ ਉਹ ਜਿੰਨੀ ਦੇਰ ਕਾਰ ਪਾਰਕਿੰਗ ਦੇ ਵਿੱਚ ਕਰਕੇ ਆਪਣੀ ਦਫ਼ਤਰ ਤੱਕ ਗਏ, ਉਹਨਾਂ ਨੇ ਕੰਟੀਨਿਊਸ ਜਿਹੜੀ ਉਂਗਲ ਸੀ ਮੂੰਹ ਦੇ ਉੱਤੇ ਰੱਖੀ ਜਿਹੜੀ ਕਿ ਕਈ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਦੇ ਗਈ। ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇਹ ਕਹਿੰਦੀ ਹੈ ਕਿ ਇਹ ਤਬਾਦਲਾ ਅਸੀਂ ਤਾਂ ਕਰਕੇ ਕੋਲਕਾਤਾ ਦੇ ਵਿੱਚ ਕੀਤਾ ਹੈ ਕਿ ਉੱਥੇ ਜਿਹੜੀ ਚਿੱਟ ਫੰਡ ਕੰਪਨੀ ਦਾ ਜਿਹੜਾ ਮਾਮਲਾ ਚੱਲ ਰਿਹਾ ਉਹਦੇ ਵਿੱਚ ਸਾਨੂੰ ਅਹਿਮ ਆਫੀਸਰ ਦੀ ਜ਼ਰੂਰਤ ਹੈ ਜਿਹੜਾ ਕਿ ਉਹਦੀ ਛਾਣਬੀਣ ਜਿਹੜੀ ਕਰ ਸਕੇ। ਇਹਦੇ ਵਾਸਤੇ ਨਰਿੰਦਰ ਸਿੰਘ ਹੋਰੀ ਕਿਉਂ ਲੱਭੇ, ਇਹ ਜਿਹੜਾ ਸਵਾਲ ਦਾ ਜਵਾਬ ਸ਼ਾਇਦ ਜਿਹੜਾ ਬਹੁਤੇ ਲੋਕਾਂ ਕੋਲੇ ਹੈਗਾ ਪਰ ਸਰਕਾਰ ਕੋਲੇ ਜਿਹੜਾ ਦੀ ਉਹ ਹੈ ਨਹੀਂ ਗਾ। ਪਤਾ ਸਭ ਨੂੰ ਹੈ ਕਿ ਕਿਹੜੀ ਵਜ੍ਹਾ ਕਰਕੇ ਇਹ ਜਿਹੜਾ ਦੀ ਉਹਨਾਂ ਨੂੰ ਜਿਹੜਾ ਲਾਇਆ ਗਿਆ। ਦੂਜੇ ਪਾਸੇ ਇਹ ਵੀ ਪਤਾ ਲੱਗ ਰਿਹਾ ਕਿ ਇੱਕ ਹੋਰ ਆਫੀਸਰ ਜਿਹੜਾ ਇਸ ਕੇਸ ਦੇ ਨਾਲ ਸੰਬੰਧਿਤ ਸੀਗਾ ਉਹਦਾ ਵੀ ਤਬਾਦਲਾ ਕਰ ਦਿੱਤਾ ਗਿਆ ਜਲੰਧਰ ਤੋਂ। ਜੀ ਜਿਸ ਤਰ੍ਹਾਂ ਆਪਾਂ ਨਰਿੰਦਰ ਸਿੰਘ ਦੀ ਗੱਲ ਕਰਦੇ ਹਾਂ, ਉਹ ਬਿਕਰਮ ਮਜੀਠੀਆ ਦੀ ਫਾਈਲ ਦੀ ਦੇਖਭਾਲ ਕਰ ਰਿਹਾ ਸੀਗਾ, ਉਸਦੇ ਬਿਆਨ ਵੀ ਉਹਨੇ ਲਏ ਆ ਤੇ ਪਰ ਇਹਨਾਂ ਦਾ ਅਸਲ ਦੇ ਵਿੱਚ ਕੀ ਇਹਨਾਂ ਦੀ ਕਾਰਜਕਾਰ ਕੀ ਕੀਤਾ ਇਹਨਾਂ ਨੇ ਕਿ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਹਟਾ ਦਿੱਤਾ ਗਿਆ? ਐਕਚੁਅਲੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਈਡੀ ਆ, ਬਹੁਤੇ ਲੋਕਾਂ ਨੇ ਤਾਂ ਪਹਿਲਾਂ ਉਹਦਾ ਨਾਮ ਵੀ ਨਹੀਂ ਸੀ ਸੁਣਿਆ ਜੀ ਕਿ ਇਹ ਕੀ ਕੰਮ ਕਰਦੀ ਹੈ, ਇਹਦੀ ਜਿਹੜੀਆਂ ਰਿਸਪੋਂਸਿਬਿਲਿਟੀਜ਼ ਕੀ ਹੁੰਦੀਆਂ ਨੇ, ਕਿਹਦੇ ਇਹ ਅੰਡਰ ਹੈ ਇਨਫੋਰਸਮੈਂਟ ਡਾਇਰੈਕਟੋਰੇਟ। ਮੈਂ ਦੱਸਣਾ ਕਿ ਇਹ ਇੱਕ ਸੈਂਟਰ ਦਾ ਜਿਹੜਾ ਹੁੰਦਾ ਜੀ ਫਾਈਨੈਂਸ ਮਿਨਿਸਟਰੀ ਉਹਦੇ ਅੰਡਰ ਹੁੰਦੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ। ਜਿਹੜਾ ਗਲਤ ਤਰੀਕੇ ਦੇ ਨਾਲ ਪੈਸਾ ਆਉਂਦਾ 2 ਨੰਬਰ ਦੇ ਵਿੱਚ ਉਹਦੇ ਉੱਤੇ ਜਿੰਦਾ ਕੁੰਡਾ ਜਿਹੜਾ ਰੱਖਣਾ ਇਹਦੀ ਜ਼ਿੰਮੇਵਾਰੀ ਹੈ। ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਬਾਕੀ ਜਿਹੜੇ ਸਾਥੀ ਸੀਗੇ ਸਰਵਣ ਸਿੰਘ ਫਲੌਰ, ਉਹਨਾਂ ਦਾ ਮੁੰਡਾ ਦਮਨਵੀਰ ਸਿੰਘ, ਸੰਤੋਖ ਸਿੰਘ ਚੌਧਰੀ, ਅਵਿਨਾਸ਼ ਚੰਦਰ ਜਿਹੜਾ ਚੀਫ ਪਾਰਲੀਮਾਨੀ ਸੈਕਟਰੀ ਹੈ, ਕਮਲਜੀਤ ਸਿੰਘ ਹੇਰ ਜਿਹੜਾ NRI ਸਭਾ ਦਾ ਸਾਬਕਾ ਪ੍ਰਧਾਨ ਹੈ, ਇਹ ਸਾਰੇ ਜਿਹੜੇ ਚੂਨੀ ਲਾਲ ਗਾਬਾ ਦੀ ਜਿਹੜੀ ਡਾਇਰੀ ਹੈ ਉਸ ਮਾਮਲੇ ਦੇ ਵਿੱਚ ਚਰਚਿਤ ਹੋਏ ਸੀਗੇ। 6000 ਕਰੋੜ ਰੁਪਈਆ ਸਿੰਥੈਟਿਕ ਡਰੱਗ ਦਾ ਕੈਨੇਡਾ ਤੋਂ ਜਿਹੜਾ ਜੀ ਉਹ ਇੱਥੇ ਪੰਜਾਬ ਦੇ ਵਿੱਚ ਆਇਆ। ਜਿਸ ਮਾਮਲੇ ਨੂੰ ਲੈ ਕੇ ਇਹ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸੀਗੀ। ਇਨਫੋਰਸਮੈਂਟ ਡਾਇਰੈਕਟੋਰੇਟ ਦਾ ਨਾਮ ਜਿਹੜਾ ਜੀ ਚਰਚਾ ਦੇ ਵਿੱਚ ਆਇਆ ਜਾਂ ਨਰਿੰਦਰ ਸਿੰਘ ਹੋਰੀ ਉਦੋਂ ਚਰਚਾ ਦੇ ਵਿੱਚ ਆਏ ਜਦੋਂ ਰਾਜਾ ਕੰਡੋਲਾ ਦਾ ਡਰੱਗ ਨੈਟਵਰਕ ਜਿਹੜਾ ਸੀਗਾ ਉਹ ਫੜਿਆ ਗਿਆ ਤੇ ਸਭ ਤੋਂ ਪਹਿਲਾਂ ਉਹਦੇ ਉੱਤੇ ਉਹਨਾਂ ਨੇ ਜਿਹੜਾ ਸੀਗਾ ਉਹ ਸ਼ਿਕੰਜਾ ਕੱਸਿਆ। ਨਰਿੰਦਰ ਸਿੰਘ ਨੇ ਮਾਮਲੇ ਦੀ ਜਿਹੜੀ ਸੀ ਉਹ ਗੰਭੀਰਤਾ ਦੇ ਨਾਲ ਜਾਂਚ ਕੀਤੀ। ਬਾਅਦ ਦੇ ਵਿੱਚ ਵਿਭਾਗ ਨੂੰ ਜਾਣਕਾਰੀ ਦਿੱਤੀ ਕਿ ਪੂਰੇ ਦੇਸ਼ ਦੇ ਵਿੱਚ 100 ਜਗ੍ਹਾ ਦੇ ਉੱਤੇ ਛਾਪੇਮਾਰੀ ਜਿਹੜੀ ਕੀਤੀ ਗਈ ਔਰ ਰਾਜੇ ਕੰਡੋਲੇ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੀਜ਼ ਕੀਤਾ ਸੀਗਾ ਨਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਹਿਲੀ ਵਾਰੀ ਹੈਪੀ ਫੋਰੈਕਸ ਦੇ ਦਫ਼ਤਰ ਦੇ ਵਿੱਚ ਛਾਪੇਮਾਰੀ ਕੀਤੀ ਸੀਗੀ। ਉਸ ਸਮੇਂ ਇੱਕ ਜਿਹੜਾ ਨੌਜਵਾਨ ਸਹਾਇਕ ਨਿਰਦੇਸ਼ਕ ਨਿਰੰਜਨ ਸਿੰਘ ਦੀ ਅਗਵਾਈ ਦੇ ਵਿੱਚ ਗਈ ਟੀਮ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਭੱਜਿਆ ਸੀਗਾ। ਹਾਲਾਂਕਿ ਉਹਨੂੰ ਬਾਅਦ ਵਿੱਚ ਫੜ ਲਿਆ ਗਿਆ। ਹੈਪੀ ਫੋਰੈਕਸ ਤੋਂ ਮਿਲੇ ਰਿਕਾਰਡ ਤੋਂ ਬਾਅਦ ਈਡੀ ਨੇ ਜਲੰਧਰ, ਲੁਧਿਆਣਾ, ਫਗਵਾੜਾ, ਕਪੂਰਥਲਾ, ਨਕੋਦਰ, ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਮਨੀ ਚੇਂਜਰਾਂ ਦੇ ਉੱਤੇ ਛਾਪੇਮਾਰੀ ਜਿਹੜੀ ਉਹ ਕੀਤੀ ਸੀਗੀ। ਨਵਾਂ ਸ਼ਹਿਰ ਦਾ ਮਨੀ ਚੇਂਜਰ ਪਾਲ ਪਾਬਲਾ ਤੇ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਿਕੰਜਾ ਨਰਿੰਦਰ ਸਿੰਘ ਦੀ ਮਦਦ ਦੇ ਨਾਲ ਕੱਸਿਆ ਸੀਗਾ। ਕਰੋੜਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਉਹ ਸੀਜ਼ ਕੀਤੀ ਸੀਗੀ ਜੀ। ਜਿਹੜੇ ਨਿਰੰਜਨ ਸਿੰਘ ਹੋਣੀ ਨੇ ਜੀ, ਉਦਯੋਗ ਜਗਤ ਦੇ ਵਿੱਚ ਉਹਨਾਂ ਦੀ ਬੜੀ ਦਹਿਸ਼ਤ ਸੀਗੀ ਕਿ ਜੇ 2 ਨੰਬਰ ਦਾ ਕੰਮ ਕੀਤਾ ਤੇ ਇਸ ਬੰਦੇ ਨੇ ਜਿਹੜਾ ਜੀ ਉਹ ਛੱਡਣਾ ਨਹੀਂ ਗਾ। ਇਹ ਵੀ ਕਿਹਾ ਜਾ ਰਿਹਾ ਕਿ 50 ਤੋਂ ਵੱਧ ਜਿਹੜੇ ਵੱਡੇ ਉਦਯੋਗਪਤੀ ਨੇ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਨਿਰੰਜਨ ਸਿੰਘ ਦੇ ਨਿਸ਼ਾਨੇ ਦੇ ਉੱਤੇ ਸਨ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੱਡੇ ਗਾਇਕ ਹਵਾਲਾ ਕਨੈਕਸ਼ਨ ਦੀ ਜਾਂਚ ਵੀ ਨਿਰੰਜਨ ਸਿੰਘ ਹੋਰਾਂ ਦੇ ਅੰਦਰ ਹੀ ਚੱਲ ਰਹੀ ਸੀਗੀ। ਜੈਜ਼ੀ ਬੀ, ਮਿਸ ਪੂਜਾ, ਗਿੱਪੀ ਗਰੇਵਾਲ, ਦਲਜੀਤ ਦੋਸਾਂਝ, ਇਹਨਾਂ ਨੂੰ ਕਈ ਵਾਰੀ ਉਹ ਜਿਹੜਾ ਜੀ ਪੁੱਛ ਕੇ ਲੰਬੀ ਚੌੜੀ ਪੁੱਛਗਿੱਛ ਜਿਹੜੀ ਆ ਜੀ ਉਹ ਕਰ ਚੁੱਕੇ ਨੇ। ਪੰਜਾਬੀ ਫਿਲਮਾਂ ਬਣਾਉਣ ਵਾਲੇ ਕਈ ਡਾਇਰੈਕਟਰ ਤੇ ਪ੍ਰੋਡਿਊਸਰਾਂ ਨੂੰ ਵੀ ਉਹਨਾਂ ਨੇ ਨੋਟਿਸ ਜਾਰੀ ਕਰਕੇ ਹਵਾਲਾ ਦੇ ਲੈਣ ਦੇਣ ਦੇ ਬਾਰੇ ਉਹਨਾਂ ਨੇ ਕਈ ਸਵਾਲ ਜਿਹੜੇ ਉਹ ਕੀਤੇ ਸਨ। ਬਹੁਤ ਚਰਚਿਤ ਆਫੀਸਰ ਜਿਹੜੇ ਜੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਿਰੰਜਨ ਸਿੰਘ ਹੋਰੀ ਜਿਹੜੇ ਰਹੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਬਿੱਟੂ ਔਲਖ ਤੋਂ ਜਿਹੜੀ ਹੁਣ ਪੁੱਛਗਿੱਛ ਕੀਤੀ ਗਈ ਸੀ ਉਹ 20 ਸਫ਼ਿਆਂ ਦੀ ਲਿਖਤੀ ਸਟੇਟਮੈਂਟ ਆ ਬਿੱਟੂ ਦੀ ਜੀ, ਜਿਹਨੇ ਕਿ ਵੱਡੇ ਜਿਹੜਾ ਨਾ ਜੀ ਗੰਭੀਰ ਇੱਕ ਸਮੱਸਿਆ ਖੜੀ ਕਰ ਦੇਣੀ ਸੀ। ਖਾਸ ਤੌਰ ਦੇ ਉੱਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਬਾਰੇ ਦੇ ਵਿੱਚ ਅੰਦਰੂਨੀ ਸੂਤਰ ਇਹ ਵੀ ਦੱਸਦੇ ਨੇ ਕਿ ਫਰਵਰੀ ਦੇ ਪਹਿਲੇ ਹਫ਼ਤੇ ਉਹਨੂੰ ਅਗਲਾ ਜਿਹੜਾ ਈਡੀ ਦਾ ਸੰਮਨ ਜਾਣਾ ਸੀਗਾ, ਪਰ ਉਦੋਂ ਪਹਿਲਾਂ ਭਾਣਾ ਵਰਤ ਗਿਆ ਜੀ। ਬਿਲਕੁਲ ਜੀ। ਇਸ ਤੋਂ ਤਾਂ ਜ਼ਾਹਰ ਹੁੰਦਾ ਹੈ ਕਿ ਜਿਹੜੀ ਸੈਂਟਰਲ ਸਰਕਾਰ ਆ ਸੂਬਾ ਸਰਕਾਰ ਨਾਲ ਰਲ ਗਈ ਆ ਤਾਂ ਇਹੋ ਜਿਹਾ ਕੰਮ ਕਰ ਰਹੀ ਹੈ। ਅੱਗੇ ਗੱਲ ਕਰੀਏ ਜਗਤਾਰ ਸਿੰਘ ਤਾਰਾ ਦੀ, ਅਤੇ ਉਸ ਦਾ ਜੀ ਰਿਮਾਂਡ ਲੈ ਲਿਆ ਗਿਆ ਆ ਰੁਲਦਾ ਸਿੰਘ ਦੇ ਕੇਸ ਕਰਕੇ। ਜੀ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਗਿਆ ਜਗਤਾਰ ਸਿੰਘ ਤਾਰਾ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਹੱਤਿਆ ਮਾਮਲੇ ਦੇ ਵਿੱਚ ਤੇ ਪਟਿਆਲੇ ਦੀ ਅਦਾਲਤ ਦੇ ਵਿੱਚ ਕੱਲ ਪੇਸ਼ ਕੀਤਾ ਗਿਆ। ਜਦੋਂ ਕੱਲ ਸਵੇਰ ਤੋਂ ਹੀ ਅਦਾਲਤ ਜਿਹੜੀ ਇਹਦੀ ਇਹਨੂੰ ਪੁਲਿਸ ਦੀ ਛਾਉਣੀ ਦੇ ਵਿੱਚ ਇੱਕ ਕਿਸਮ ਦੇ ਨਾਲ ਤਬਦੀਲ ਕੀਤਾ ਹੋਇਆ ਸੀਗਾ। ਸਾਰੇ ਹੀ ਰਾਹ ਜਿਹੜੇ ਸਨ ਉਹ ਬੰਦ ਕੀਤੇ ਹੋਏ ਸਨ ਜੀ, ਔਰ 22 ਜਨਵਰੀ ਤੱਕ ਇਹਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਅਦਾਲਤ ਨੇ ਦਿੱਤਾ। ਇਸ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ 7ਵਾਂ ਬੰਦਾ। ਇਸ ਦੇ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਰਮਨਦੀਪ ਸਿੰਘ ਗੋਲਡੀ ਕੋਲੋਂ ਵੀ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾ ਚੁੱਕੀ ਹੈ, ਔਰ ਉਹਨੂੰ ਵੀ 2 ਮਹੀਨੇ ਪਹਿਲਾਂ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਜਿਹੜਾ ਲਿਆਂਦਾ ਗਿਆ ਸੀਗਾ। ਇਹ ਵੀ ਕਿਹਾ ਜਾ ਰਿਹਾ ਕਿ ਇਹ ਕੜੀਆਂ ਜਿਹੜੀਆਂ ਸਨ ਉਹ ਅਸਲ ਦੇ ਵਿੱਚ ਰਮਨਦੀਪ ਸਿੰਘ ਗੋਲਡੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਅੱਗੇ ਤੋਂ ਅੱਗੇ ਜਿਹੜੀਆਂ ਉਹ ਖੁੱਲੀਆਂ ਸਨ ਜੀ। ਜਿਹੜੇ 3 DSP ਸਨ ਜੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਇੱਥੇ ਦੀ ਅਦਾਲਤ ਦੇ ਵਿੱਚ ਜਿਹੜੇ ਜਗਮੀਤ ਸਿੰਘ ਹੋਰਾਂ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅੱਧਾ ਘੰਟਾ ਜਿਹੜੀ ਕਾਰਵਾਈ ਸੀ ਉਹ ਚੱਲੀ, ਔਰ ਇਹਦੇ ਵਿੱਚ 29 ਜੁਲਾਈ 2009 ਨੂੰ ਜਿਹੜਾ ਪਰਚਾ ਦਰਜ ਹੋਇਆ ਤ੍ਰਿਪੜੀ ਥਾਣੇ ਦੇ ਵਿੱਚ ਰੁਲਦਾ ਸਿੰਘ ਕਤਲ ਵਾਲੇ ਮਾਮਲੇ ਦੇ ਵਿੱਚ, ਉਦੋਂ ਉਹਨੂੰ ਜਿਹੜਾ ਜੀ ਇੱਥੇ ਪੇਸ਼ ਕਰਕੇ ਉਹਦੇ ਵਿੱਚ ਇਹਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਲਿਆ ਗਿਆ। ਉੱਧਰ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਉਹਨੇ ਵੀ ਆਪਣੀ ਜਿਹੜੀ ਹੈ ਜੀ ਫਾਈਲ ਤਿਆਰ ਕਰ ਲਈ ਹੈ। ਇਹ ਤੋਂ ਬਾਅਦ ਉਹ ਰਿਮਾਂਡ ਦੇ ਉੱਤੇ ਜਿਹੜਾ ਜੀ ਜਗਤਾਰ ਸਿੰਘ ਤਾਰਾ ਨੂੰ ਲਊਗੀ, ਜਿਹੜਾ ਕਿ ਉੱਥੇ ਬੇਅੰਤ ਸਿੰਘ ਹੱਤਿਆ ਕਾਂਡ ਵਾਲੇ ਮਾਮਲੇ ਦੇ ਵਿੱਚ ਔਰ ਜਿਹੜੀ ਬੜੈਲ ਦੀ ਜੇਲ੍ਹ ਤੋੜ ਕੇ ਭੱਜਿਆ ਸੀਗਾ ਜੀ ਉਸ ਮਾਮਲੇ ਦੇ ਵਿੱਚ ਉਹ ਚੰਡੀਗੜ੍ਹ ਦੀ ਪੁਲਿਸ ਨੂੰ ਲੋੜੀਂਦਾ। ਜਦੋਂ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਜੀ ਉਹਦੀ ਪੁੱਛਗਿੱਛ ਕਰੂਗੀ ਜੇਲ੍ਹ ਬ੍ਰੇਕ ਵਾਲੇ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਤੇ, ਤਾਂ ਉਸ ਤੋਂ ਬਾਅਦ ਸੰਭਾਵੀ ਰੂਪ ਦੇ ਵਿੱਚ ਕਈ ਹੋਰ ਗ੍ਰਿਫਤਾਰੀਆਂ ਜਿਹੜੀਆਂ ਉਹ ਹੋਣ ਦੀ ਗੱਲ ਵੀ ਚੱਲ ਰਹੀ ਹੈ ਜੀ। ਜੀ ਤੇ ਅੱਗੇ ਜੀ ਗੱਲ ਕਰੀਏ ਕਿ ਇਸ ਦੇ ਪਿੱਛੇ ਕੀ ਆ ਕਿ ਜਿਹੜਾ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਨੋਟਿਸ ਭੇਜ ਦਿੱਤਾ। ਐਕਚੁਅਲੀ ਜੀ ਕੇਜਰੀਵਾਲ ਹੋਰਾਂ ਨੇ ਜੀ ਇੱਕ ਪ੍ਰੈਸ ਕਾਨਫਰੰਸ ਜਿਹੜਾ ਜੀ ਕੀਤੀ ਸੀ, ਜਿਹਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਹੈ ਜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ ਫਿਰਕੂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਕਰ ਰਹੀ ਹੈ, ਔਰ ਕੇਜਰੀਵਾਲ ਹੋਰਾਂ ਨੇ ਜਿਹੜਾ ਜੀ ਇਹਦੇ ਵਿੱਚ ਇਹ ਕਿਹਾ ਸੀਗਾ ਕਿ ਤਰਲੋਕਪੁਰੀ ਤੇ ਨੰਦ ਨਗਰੀ ਦੇ ਵਿੱਚ ਇਹਨਾਂ ਨੇ ਦੰਗਾ ਕਰਵਾਇਆ ਸੀਗਾ। ਇਸੇ ਤਰੀਕੇ ਦੇ ਨਾਲ ਨੰਗਲੋਈ ਤੇ ਬਵਾਨਾ ਦੇ ਵਿੱਚ ਫਿਰਕੂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਦਿੱਲੀ ਦੇ ਵਿੱਚ ਗਿਰਜਾ ਘਰਾਂ ਤੇ ਹਮਲਿਆਂ ਪਿੱਛੇ ਵੀ ਭਾਜਪਾ ਆਗੂਆਂ ਦਾ ਹੱਥ ਹੋਣ ਦੇ ਦੋਸ਼ਾਂ ਦਾ ਹਵਾਲਾ ਜਿਹੜਾ ਦਿੱਤਾ ਸੀਗਾ। ਹੁਣ ਚੋਣ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜਾ ਉਹ ਨੋਟਿਸ ਜਾਰੀ ਕੀਤਾ।
ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਜਿਹੜੇ ਨੇ ਸੁਭਾਸ਼ ਉਪਾਧਿਆਏ, ਉਹਦੀ ਸ਼ਿਕਾਇਤ ਦੇ ਉੱਤੇ ਜਿਹੜਾ ਜੀ ਇਹ ਨੋਟਿਸ ਜਾਰੀ ਕੀਤਾ ਗਿਆ। ਚੋਣ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਤੋਂ 20 ਜਨਵਰੀ ਤੱਕ ਦੀ 3 ਵਜੇ ਤੱਕ ਜਿਹੜਾ ਉਹ ਜਵਾਬ ਮੰਗਿਆ ਔਰ ਜਿਹੜਾ ਫੈਸਲਾ ਜਿਹੜਾ ਜੀ ਉਹ ਦੇਊਗਾ। ਅਸਲ 'ਚ ਮੁਸ਼ਕਿਲ ਇਹ ਬਣੀ ਹੋਈ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਦਿਨੋਂ ਦਿਨ ਹੋ ਰਹੀ ਚੜ੍ਹਾਈ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ ਜੀ। ਹੁਣ ਇਹਨਾਂ ਹੀ ਤਰੀਕਿਆਂ ਦੇ ਨਾਲ ਜਿਹੜਾ ਜੀ ਉਹਨੂੰ ਘੇਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਜਿਵੇਂ ਜਿਵੇਂ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲਾ ਜਿਹੜਾ ਜੀ ਉਹ ਬੋਲ ਰਹੇ ਨੇ ਇਹ ਭਾਰਤੀ ਜਨਤਾ ਪਾਰਟੀ ਵਾਲੇ, ਤਿਉਂ ਉਹਦੀ ਜਿਹੜੀ ਹੈ ਜੀ ਮਕਬੂਲੀਅਤ ਦਿੱਲੀ ਦੇ ਵਿੱਚ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਸੂਤਰ ਨੇ ਉਹ ਇਹ ਵੀ ਦੱਸਦੇ ਰਹੇ ਕਿ ਜਿਸ ਦਿਨ ਦੀ ਨਰਿੰਦਰ ਮੋਦੀ ਦੀ ਰੈਲੀ ਜਿਹੜੀ ਇਹਦੀ ਫਲੋਪ ਹੋਈ ਹੈ, ਪਾਰਟੀ ਨੂੰ ਆਉਣ ਵਾਲਾ ਚੰਦਾ ਜਿਹੜਾ ਦੀ ਵੈਬਸਾਈਟ ਦੇ ਰਾਹੀਂ ਉਹ ਦੁੱਗਣਾ ਹੋ ਗਿਆ ਜੀ। ਕਿਉਂਕਿ ਡਰ ਬੜਾ ਲੱਗਦਾ ਇਹਨਾਂ ਨੂੰ ਉਸ ਤੋਂ। ਤੇ ਅੱਗੇ ਜੀ ਜਿਵੇਂ ਕਿਰਨ ਬੇਦੀ ਆ ਉਸਨੇ ਭਾਜਪਾ ਨੂੰ ਜੁਆਇਨ ਕਰ ਲਿਆ, ਪਰ ਦਿੱਲੀ ਦੀ ਇਕਾਈ ਦੀ ਜਿਹੜੀ ਭਾਜਪਾ ਆ ਉਸ ਦੇ ਵਿੱਚ ਬੜੀ ਬੇਚੈਨੀ ਆ ਕਿਰਨ ਬੇਦੀ ਕਰਕੇ। ਕਿਰਨ ਬੇਦੀ ਜਿਹੜੀ ਪੈਰਾਸ਼ੂਟ ਤੇ ਰਾਹੀਂ ਲਾਈ ਗਈ ਹੈ ਜੀ, ਬੇਸ਼ੱਕ ਜਿਹੜੇ ਉੱਥੋਂ ਦੇ ਆਗੂ ਨੇ ਜੀ ਉਹ ਇਹ ਕਹਿ ਰਹੇ ਨੇ ਕਿ ਨਵੀਂ ਰੂਹ ਜਿਹੜੀ ਹੈ ਜੀ ਉਹ ਫੂਕੀ ਗਈ ਹੈ ਕਿਰਨ ਬੇਦੀ ਦੇ ਆਉਣ ਦੇ ਨਾਲ। ਅਸਲ ਦੇ ਵਿੱਚ ਨਰਿੰਦਰ ਮੋਦੀ ਵਾਲਾ ਪਤਾ ਚੱਲਿਆ ਨਹੀਂ ਜੀ। ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀ ਸੁਨਾਮੀ ਕਹੀ ਜਾਂਦੀ ਸੀ ਉਹਦਾ ਹੁਣ ਬਹਿ ਗਈ ਠੰਡੀ ਹੋ ਕੇ, ਇਸ ਕਰਕੇ ਜਿਹੜੀ ਕਿਰਨ ਬੇਦੀ, ਸ਼ਾਜ਼ੀਆ ਇਲਮੀ ਜਿਹੜਾ ਜੀ ਉਹਨਾਂ ਦਾ ਸਹਾਰਾ ਲਿਆ ਜਾ ਰਿਹਾ। ਕਿਰਨ ਬੇਦੀ ਦਾ ਕੰਮ ਕਰਨ ਦਾ ਇੱਕ ਆਪਣਾ ਜਿਹੜਾ ਜੀ ਉਹ ਸਟਾਈਲ ਹੈ। ਉਹ ਆਫੀਸਰ ਰਹੀ ਹੈ, ਸਿਆਸਤ ਦੇ ਵਿੱਚ ਆਫੀਸਰ ਪੁਣਾ ਜਿਹੜਾ ਨਹੀਂ ਚੱਲਦਾ ਹੁੰਦਾ। ਉਹ ਜਿਹੜੇ ਇੱਦਾਂ ਦੇ ਕੁਛ ਰਿਟਾਇਰਡ ਆਫੀਸਰ ਹੁੰਦੇ ਨੇ ਨਾ ਜੀ, ਉਹ ਰਿਟਾਇਰਡ ਹੋ ਕੇ ਵੀ ਇਹ ਸਮਝਦੇ ਨੇ ਕਿ ਅਜੇ ਵੀ ਉਹ ਆਫੀਸਰ ਹੀ ਨੇ। ਇੱਕ ਤਾਂ ਜੀ ਜਿਹੜੀ ਉਹ ਸੰਬੋਧਨ ਕਰ ਰਹੀ ਸੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਮੀਟਿੰਗ ਨੂੰ, ਉਹਦੇ ਵਿੱਚ ਕੁਛ ਘੁਸਰ ਚੱਲੀ ਤਾਂ ਕਿਰਨ ਬੇਦੀ ਨੇ ਸਟੇਜ ਤੋਂ ਹੀ ਕਹਿਤਾ ਕਿ ਮੈਂ 10 ਮਿੰਟ ਗੱਲ ਕਰਨੀ ਆ, ਜੇ ਤੁਸੀਂ ਬੋਲਣਾ ਹੈ ਤਾਂ ਮੀਟਿੰਗ ਤੋਂ ਬਾਅਦ ਚੱਲ ਜਾਓ। ਉਹ ਕਿਹਾ ਜਾ ਰਿਹਾ ਕਿ ਉਹ RSS ਦੇ ਨੇੜੇ ਕੁਝ ਬੰਦੇ ਸਨ। RSS ਜਿਹੜੀ ਹੈ ਜੀ ਉਹ ਵੀ ਇਤਰਾਜ਼ ਕਰ ਰਹੀ ਹੈ ਕਿਰਨ ਬੇਦੀ ਨੂੰ ਇਸ ਤਰ੍ਹਾਂ ਜਿਹੜਾ ਲਿਆਉਣ ਦੇ ਵਾਸਤੇ, ਕਿਉਂਕਿ ਹੁਣ ਤੱਕ ਜਿੰਨੇ ਸੂਬਿਆਂ ਦੇ ਵਿੱਚ ਤਕਰੀਬਨ ਚੋਣਾਂ ਹੋਈਆਂ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਨੇ, ਮੁੱਖ ਮੰਤਰੀ ਉੱਥੇ RSS ਨੇ ਤੈਅ ਕੀਤਾ, RSS ਦਾ ਤੈਅ ਕੀਤਾ, ਇਹ ਵੀ ਦੱਸ ਦਈਏ। ਸੋ ਇਸ ਕਰਕੇ ਕਿਰਨ ਬੇਦੀ ਨੂੰ ਜਿਹੜਾ ਲਿਆਉਣਾ ਜੀ ਉਹ RSS ਨੂੰ ਵੀ ਨਹੀਂ ਪਚ ਰਿਹਾ। ਅੰਦਰ ਕਹਿੰਦੇ ਜਿਹੜਾ ਜੀ ਇਸ ਵੇਲੇ ਸੁਗਬਗਾਹਟ ਜਿਹੜੀ ਉਹ ਚੱਲ ਰਹੀ ਹੈ ਕਿ ਔਖੇ ਨੇ ਜੀ ਕਾਫੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ, ਖਾਸ ਤੌਰ ਦੇ ਉੱਤੇ 4 ਦਾ ਨਾਮ ਜਿਹੜਾ ਸਾਹਮਣੇ ਆ ਰਿਹਾ, ਜਿਹੜੇ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਵਾਸਤੇ ਦਾਅਵੇਦਾਰ ਉੱਥੇ ਕਹੇ ਜਾ ਰਹੇ ਨੇ। ਕੱਲ ਜਿਹੜੀ ਕਿਰਨ ਬੇਦੀ ਹੈ ਜੀ ਉਹਨੇ ਇੱਕ ਦੋ ਗੱਲਾਂ ਹੋਰ ਏਦਾਂ ਦੀਆਂ ਕੀਤੀਆਂ। ਇੱਕ ਤਾਂ ਜਿਹੜੇ ਮੇਅਰ ਨੇ ਉਹਨਾਂ ਨੂੰ ਸੱਦ ਲਿਆ ਆਪਣੇ ਘਰੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਨਿਗਮ ਦੇ ਉੱਤੇ ਕਬਜ਼ਾ ਹੈਗਾ। ਉਹਨਾਂ ਮੇਅਰਾਂ ਨੂੰ ਘਰੇ ਕਿਉਂ ਸੱਦਿਆ ਗਿਆ, ਇਸ ਗੱਲ ਨੂੰ ਲੈ ਕੇ ਵੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜਾ ਜੀ ਉਹ ਵਿਰੋਧ ਚੱਲ ਰਿਹਾ ਕਿ ਇਉਂ ਮੇਅਰਾਂ ਨੂੰ ਨਹੀਂ ਸੀ ਸੱਦਿਆ ਜਾਣਾ ਚਾਹੀਦਾ ਕਿਰਨ ਬੇਦੀ ਦੇ ਵੱਲੋਂ ਆਪਣੇ ਘਰੇ। ਉਹ ਇਸ ਤਰੀਕੇ ਦੇ ਨਾਲ ਉਹਨੇ ਵਿਚਰਨਾ ਸ਼ੁਰੂ ਕਰਤਾ ਜਿਵੇਂ ਉਹ ਦਿੱਲੀ ਦੀ ਮੁੱਖ ਮੰਤਰੀ ਹੈਗੀ ਆ। ਉਹ ਭੁੱਲ ਰਹੀ ਹੈ ਕਿ ਅਜੇ ਇਲੈਕਸ਼ਨਾਂ ਜਿਹੜੀਆਂ ਉਹ ਹੋਣੀਆਂ ਨੇ। ਦੂਜੀ ਗੱਲ ਇਹ ਕਹੀ ਜਾ ਰਹੀ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੂਚੀ ਆ ਉਮੀਦਵਾਰਾਂ ਦੀ ਉਹ ਲਗਾਤਾਰ ਪਛੜ ਰਹੀ ਹੈ। ਉਹਦੇ ਪਛੜਨ ਦਾ ਜਿਹੜਾ ਰੀਜ਼ਨ ਹੈ ਪ੍ਰਮੁੱਖ ਉਹ ਇਹ ਆ ਕਿ ਅੰਦਰ ਸਾਰਾ ਕੁਝ ਚੰਗਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ। ਭਾਰਤੀ ਜਨਤਾ ਪਾਰਟੀ ਵਾਲੇ ਫੂਕ ਕੇ ਪੈਰ ਜਿਹੜਾ ਦੀ ਉਹ ਰੱਖ ਰਹੇ ਨੇ ਕਿ ਕਿਤੇ ਬਗਾਵਤ ਦਾ ਸਾਹਮਣਾ ਨਾ ਦਿੱਲੀ ਦੇ ਵਿੱਚ ਕਰਨਾ ਪੈ ਜਾਏ। ਇਹ ਸੂਚੀ ਆਉਣ ਦਿਓ, ਕੁਛ ਨਾ ਕੁਛ ਜਿਹੜੀ ਹਿਲਜੁਲ ਹੈ ਉਹ ਛੇਤੀ ਵੇਖਣ ਨੂੰ ਮਿਲੂਗੀ ਜੀ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ। ਹਾਂਜੀ, ਤੇ ਇਹ ਵੀ ਬਿਲਕੁਲ ਪਤਾ ਨਹੀਂ ਵੀ ਜੇ ਚੋਣ ਜਿੱਤ ਵੀ ਜਾਂਦੀ ਆ ਉੱਥੇ ਪਰ ਉਹਨਾਂ ਨੇ ਇਸ ਨੂੰ ਮੁੱਖ ਚੀਫ ਮਿਨਿਸਟਰ ਬਣਾਉਣਾ ਕਿ ਨਹੀਂ ਉੱਥੇ ਦੀ ਦਿੱਲੀ ਦੀ, ਇਹ ਵੀ ਨਹੀਂ ਪੱਕਾ ਪਤਾ ਕਿ ਨਹੀਂ ਕੀ ਕਰਨਾ। ਤੇ ਅੱਗੇ ਜੀ ਮੁਹੰਮਦ ਸਦੀਕ ਆ ਜਿਹੜੇ ਵਿਧਾਇਕ ਆ, ਉਹਨਾਂ ਦੀ ਗੱਡੀ ਥੱਲੇ ਆਣ ਕੇ ਇੱਕ ਨੌਜਵਾਨ ਹਲਾਕ ਹੋ ਗਿਆ। ਇਹ ਫਰੀਦਕੋਟ ਕੋਟਕਪੂਰਾ ਰੋਡ ਦੇ ਉੱਤੇ ਆ ਜੀ ਗੁਰਦੁਆਰਾ ਗੋਦੜੀ ਸਾਹਿਬ, ਇਹਦੇ ਕੋਲੇ ਪੰਜਾਬ ਦੇ ਵਿਧਾਇਕ ਜਿਹੜੇ ਭਦੌੜ ਤੋਂ ਮੁਹੰਮਦ ਸਦੀਕ ਜਿਹੜੇ ਗਾਇਕ ਵੀ ਨੇ, ਉਹਨਾਂ ਦੀ ਸਰਕਾਰੀ ਗੱਡੀ ਦੇ ਥੱਲੇ ਇੱਕ ਮੁੰਡਾ ਜਿਹੜਾ ਸੀਗਾ ਜੀ ਉਹ ਆ ਗਿਆ, 21 ਸਾਲਾਂ ਦਾ ਜਿਹੜਾ ਸੀਗਾ ਜੀ ਹਰਮਨਪ੍ਰੀਤ ਸਿੰਘ ਸੀਗਾ ਜੀ। ਇਹ ਉੱਥੇ ਗੁਰਦੁਆਰੇ ਦੇ ਕੋਲੇ ਖੜਾ ਸੀਗਾ। ਕੋਟਕਪੂਰੇ ਵਾਲੇ ਪਾਸਿਓਂ ਜਿਹੜੀ ਮੁਹੰਮਦ ਸਦੀਕ ਦੀ ਸਰਕਾਰੀ ਗੱਡੀ ਸੀ ਜਿਹਨੂੰ ਉਹਨਾਂ ਦਾ ਡਰਾਈਵਰ ਚਲਾ ਰਿਹਾ ਸੀਗਾ, ਉਹ ਉਹਦੇ ਵਿੱਚ ਆ ਕੇ ਜਿਹੜਾ ਦੀ ਵੱਜੀ ਤੇ ਮੌਕੇ ਦੇ ਉੱਤੇ ਹੀ ਜਿਹੜੀ ਹੈ ਜੀ ਉਹਦੀ ਮੌਤ ਹੋ ਗਈ। ਇਹ ਜਿਹੜਾ ਨੌਜਵਾਨ ਸੀਗਾ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨੂੰ ਜਿਹੜਾ ਦੀ ਡੈਥ ਕਰਾਰ ਦਿੱਤਾ ਜੀ ਕਿ ਉਹਦੀ ਡੈਥ ਜਿਹੜੀ ਆ ਉਹ ਹੋ ਚੁੱਕੀ ਆ। ਪੁਲਿਸ ਦੇ ਵੱਲੋਂ ਜਿਹੜੀ FIR ਦਰਜ ਜਿਹੜੀ ਹਾਦਸੇ ਦੇ ਪਿੱਛੋਂ ਜਿਹੜੀ ਦਰਜ ਕੀਤੀ ਗਈ ਹੈ ਜੀ, ਉਹ ਗਾਇਬ ਗੱਡੀ ਜਿਹੜੀ ਹੈ ਜੀ ਗੱਡੀ ਗਾਇਬ ਦੱਸੀ ਜਾ ਰਹੀ ਹੈ ਜੀ। ਇਹਦੇ ਵਿੱਚ ਮੁਹੰਮਦ ਸਦੀਕ ਉਸ ਵੇਲੇ ਜਿਹੜੇ ਉਹ ਮੌਜੂਦ ਸਨ ਜੀ।
ਔਰ ਕਾਰ ਚਾਲਕ ਦੇ ਖਿਲਾਫ ਜਿਹੜਾ ਜੀ ਉਹ ਪਰਚਾ ਦਰਜ ਹੋ ਗਿਆ। ਦੇਖੋ ਬੇਸ਼ੱਕ ਹਾਦਸੇ ਤਾਂ ਇੱਥੇ ਵਾਪਰਦੇ ਹੀ ਨੇ, ਰੋਜ਼ ਹੀ ਤਕਰੀਬਨ ਸੜਕਾਂ ਦੇ ਉੱਤੇ ਵਾਪਰਦੇ ਨੇ। ਕਿਤੇ ਨਾ ਕਿਤੇ ਜਿਹੜਾ ਖੜਾ ਬੰਦਾ ਕਸੂਰ ਤਾਂ ਉਹਦਾ ਵੀ ਹੋਊਗਾ ਨਾ ਜੀ, ਕਿਸ ਜਗ੍ਹਾ ਦੇ ਉੱਤੇ ਉਹ ਖੜੋਤਾ, ਇਹ ਤਾਂ ਹੈ ਨਹੀਂ ਗਾ ਸਾਈਡ ਦੇ ਉੱਤੇ ਉਹਦੇ ਵੱਜ ਗਈ। ਪਰ ਦੂਜੀ ਗੱਲ ਇਹ ਹੈ ਜੀ ਕਿ ਰੁਕਣਾ ਜ਼ਰੂਰ ਚਾਹੀਦਾ ਸੀਗਾ, ਉੱਥੋਂ ਜਾਣਾ ਨਹੀਂ ਸੀ ਚਾਹੀਦਾ। ਇਨਸਾਨੀਅਤ ਦੇ ਨਾਤੇ ਉਹ ਇੰਨੇ ਫੇਮਸ ਨੇ, ਕਲਾਕਾਰ ਹੋਣ ਦੇ ਨਾਤੇ ਉਹ ਵਿਧਾਇਕ ਨੇ, ਔਰ ਜਦੋਂ ਜਿਹੜੀ ਰਿਸਪੌਂਸਿਬਿਲਿਟੀ ਹੈ ਨਾ ਜੀ ਉਹ ਜ਼ਰੂਰ ਨਿਭਾਉਣੀ ਚਾਹੀਦੀ ਸੀ, ਉਹਨਾਂ ਨੂੰ ਉੱਥੇ ਖੜੋਣਾ ਚਾਹੀਦਾ ਸੀਗਾ। ਜੇ ਉਹ ਗੱਡੀ ਗਾਇਬ ਹੋਈ ਹੈ ਤੇ ਇਹ ਜ਼ਰੂਰ ਗਲਤ ਹੈ ਜੀ। ਜੀ ਬਿਲਕੁਲ, ਇੱਕ ਜ਼ਿੰਮੇਵਾਰ ਨਾਲੇ ਵਿਧਾਇਕ ਸੀਗੇ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਖੀਰ ਦੇ ਵਿੱਚ ਅੱਜ ਨਵਾਂ ਕਿ ਫੜਿਆ ਗਿਆ ਸੀ ਕਿਤੇ ਕੋਈ ਚੋਰ ਵੱਡਾ, ਉਸ ਨੂੰ ਪਕੜ ਕੇ ਪੁਲਿਸ ਲਿਆਈ ਬੇਲੀ। ਫੜਿਆ ਗਿਆ ਸੀ ਕਿਤੇ ਕੋਈ ਚੋਰ ਵੱਡਾ, ਉਸ ਨੂੰ ਫੜ ਕੇ ਪੁਲਿਸ ਲਿਆਈ ਬੇਲੀ। ਉਸ ਤੋਂ ਤੰਗ ਸਨ ਆਏ ਪਏ ਲੋਕ, ਜਿੰਨੇ ਬਾਹਰੀ ਖੁਸ਼ੀ ਸੀ ਉਹਨਾਂ ਮਨਾਈ ਬੇਲੀ। ਖੜਕਣ ਲੱਗਾ ਇੰਸਪੈਕਟਰ ਫੋਨ ਉਧਰ, ਦੇਰ ਹੀ ਬਾਹਰ ਸੀ ਗੱਲ ਸੁਣਾਈ ਬੇਲੀ। ਰੋਣ ਵਾਂਗਰ ਪਿਆ ਜੀ ਜੀ ਗਾਈ ਜਾਵੇ, ਲੋਕਾਂ ਨਾਲ ਨਹੀਂ ਨਜ਼ਰ ਮਿਲਾਈ ਬੇਲੀ। ਹੋਈ ਟੌਰ ਨਾਲ ਚੋਰ ਦੀ ਧੌਣ ਉੱਚੀ, ਵਰਦੀ ਵਾਲੇ ਦੀ ਧੌਣ ਸੀ ਝੁਕੀ ਬੇਲੀ। ਹੋਈ ਟੌਰ ਨਾਲ ਚੋਰ ਦੀ ਧੌਣ ਉੱਚੀ, ਵਰਦੀ ਵਾਲੇ ਦੀ ਧੌਣ ਸੀ ਝੁਕੀ ਬੇਲੀ। ਪਾ ਕੇ ਨੀਵੀਆਂ ਲੋਕ ਸੀ ਪਰਤਾਏ, ਰਹੀ ਗੱਲ ਨਹੀਂ ਭੇਦ ਦੀ ਲੁਕੀ ਬੇਲੀ। ਥੈਂਕ ਯੂ ਜੀ, ਧੰਨਵਾਦ। ਧੰਨਵਾਦ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਉਹਨਾਂ ਨੇ ਦੱਸਿਆ ਜਿਹੜੀਆਂ ਹੈਡਲਾਈਨਸ ਹੁੰਦੀਆਂ ਅਖਬਾਰਾਂ ਤੇ ਉਹਦੇ ਪਿੱਛੇ ਕੀ ਲੁਕਿਆ ਹੁੰਦਾ ਹੈ। ਅਤੇ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਦੇ ਜਿਹਨੇ ਦੁਨੀਆ 'ਚ ਟੋਰੀ ਬਣਾਈ, ਪੰਜਾਬੀਆਂ ਦੀ ਬੱਲੇ ਬੱਲੇ, USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ, USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਮੈਂ ਹਾਂ ਸੈਣੀ ਸੁਰਿੰਦਰ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।